ਅਗਲੀ ਜਿਹੜੀ ਗੱਲ ਕਰਦਾ ਜੀ ਕਿ ਹਿੰਡਨਬਰਗ ਨੇ ਇੱਕ ਨਵੀਂ ਰਿਪੋਰਟ ਜਿਹੜੀ ਇਸ ਦੇ ਵਿੱਚ ਪੇਸ਼ ਕੀਤੀ ਆ, ਜਿਸ ਦੇ ਵਿੱਚ ਇੱਕ ਬਲੌਕ ਜਿਹੜੀ ਕੰਪਨੀ ਆ, ਉਸ ਕੰਪਨੀ ਦੀ ਜਿਹੜੀ ਐਪ ਆ, ਕੈਸ਼ ਐਪ, ਜਿਸ ਦੇ ਵਿੱਚ ਲੋਕ ਮਨੀ ਦਾ ਆਦਾਨ ਪ੍ਰਦਾਨ ਜਿਹੜਾ ਉਹ ਕਰਦੇ ਨੇ, ਉਸ ਦੇ ਬਾਰੇ ਜਿਹੜਾ ਉਹ ਕਿਹਾ ਜਾ ਰਿਹਾ ਵੀ ਜੈਕ ਡਾਰਸੀ ਦੀ ਇੱਕ ਕੰਪਨੀ ਆ, ਇਹਦੇ ਵਿੱਚ ਬੇਸਿਕਲੀ ਫਰਾਡ ਇਹਦੇ ਨਾਲ ਹੁੰਦਾ ਆ। ਇੱਦਾਂ ਹੋਣ ਤੋਂ ਬਾਅਦ ਦੇ ਵਿੱਚ ਹਿੰਡਨਬਰਗ ਦੀ ਇਸ ਰਿਪੋਰਟ ਤੋਂ ਬਾਅਦ 'ਚ ਬਲੌਕ ਕੰਪਨੀ ਦੇ ਜਿਹੜੇ ਸ਼ੇਅਰ ਆ ਉਹ 15% ਡਿੱਗ ਗਏ। ਬੀਤੇ ਮਹੀਨਿਆਂ ਦੇ ਵਿੱਚ ਹਿੰਡਨਬਰਗ ਦੇ ਦੁਆਰਾ ਜਿਹੜਾ ਇੰਡੀਅਨ ਕੰਗਲੋਮਰੇਟ ਅਡਾਨੀ ਗਰੁੱਪ, ਉਸ ਦੇ ਉਲਟ ਜਿਹੜੀ ਆ ਉਹ ਰਿਪੋਰਟ ਪੇਸ਼ ਕੀਤੀ ਗਈ ਸੀ ਵੀ ਕਿਸ ਤਰੀਕੇ ਦੇ ਨਾਲ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਕੈਮ ਆ ਉਹ ਉਸ ਗਰੁੱਪ ਦੇ ਵਿੱਚ, ਅਡਾਨੀ ਗਰੁੱਪ ਦੇ ਵਿੱਚ ਚੱਲ ਰਿਹਾ ਆ। ਤੇ ਅੱਜ ਹਿੰਡਨਬਰਗ ਦੇ ਰਿਸੀਵਿੰਗ ਐਂਡ ਦੇ ਉੱਤੇ ਬਲੌਕ ਕੰਪਨੀ ਜਿਹੜੀ ਆ ਉਹ ਦੇਖੀ ਗਈ ਹੈਗੀ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੀ ਬਲੌਕ ਵਾਲੇ ਆ ਉਹਨਾਂ ਦੇ ਇੰਟਰਨਲ ਸਿਸਟਮ ਵਰਲਡ ਚ ਜਿਹੜਾ ਉਹ ਰੱਖਦੇ ਆ, ਜਿਹੜੇ ਕੰਪਲਾਇੰਸ ਦੇ ਜਿਹੜੇ ਉਹ ਮਾਮਲੇ ਦੇ ਵਿੱਚ, ਕਹਿੰਦੇ ਵੀ ਬਲੌਕ ਕ੍ਰਿਮੀਨਲ ਐਕਟੀਵਿਟੀ ਨੂੰ ਇਸ ਦੇ ਵਿੱਚ ਆਪਰੇਟ ਕਰਨ ਦੀ ਖੁੱਲ੍ਹ ਇਸ ਹਿਸਾਬ ਦੇ ਨਾਲ ਦਿੰਦਾ ਆ, ਤੇ ਜਿਹੜੇ ਕੈਸ਼ ਐਪ ਦੇ ਜਿਹੜਾ ਯੂਜ਼ਰ ਬੇਸ ਆ ਉਸ ਨੂੰ ਬੇਸਿਕਲੀ ਵਧਾ ਚੜਾ ਕੇ ਉਹਨਾਂ ਨੰਬਰਸ ਨੂੰ ਜਿਹੜਾ ਉਹ ਦੱਸਦਾ ਆ, ਜਿਹਦੇ ਨਾਲ ਇਦਾਂ ਲੱਗਦਾ ਵੀ ਜਿਹੜੀ ਪਰਫਾਰਮੈਂਸ ਬਹੁਤ ਜ਼ਿਆਦਾ ਇਹਨਾਂ ਦੀ ਵਧੀਆ ਚੱਲ ਰਹੀ ਆ। ਹਿੰਡਨਬਰਗ ਰਿਪੋਰਟ ਦੇ ਵਿੱਚ ਇਹ ਜ਼ਿਕਰ ਆਉਂਦਾ ਵੀ ਕਹਿੰਦੇ ਵੀ 2 ਸਾਲ ਤੋਂ ਵੱਧ ਦੀ ਇਨਵੈਸਟੀਗੇਸ਼ਨ ਦੇ ਵਿੱਚ ਉਹਨਾਂ ਨੇ ਕਿਹਾ ਵੀ ਜਾਣ ਬੁੱਝ ਕੇ ਇਹਨਾਂ ਨੇ ਕਈ ਡੈਮੋਗ੍ਰਾਫਿਕਸ ਦਾ ਜਿਹੜਾ ਉਹ ਫਾਇਦਾ ਜਿਹੜਾ ਸਿਸਟਮੈਟਿਕਲੀ ਲਿਆ, ਇਹ ਕਹਿ ਕੇ ਵੀ ਅਸੀਂ ਉਹਨਾਂ ਨੂੰ ਮਦਦ ਜਿਹੜੀ ਉਹ ਕਰ ਰਹੇ ਹਾਂ, ਪਰ ਅਸਲ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਆ। ਬਹੁਤ ਸਾਰੇ ਜਿਹੜੇ ਅਨਬੈਂਕਡ ਕਸਟਮਰਸ ਜਿਨ੍ਹਾਂ ਵਿੱਚ ਕ੍ਰਿਮੀਨਲ ਤੇ ਹੋਰ ਗੈਰ ਕਾਨੂੰਨੀ ਗਤੀਵਿਧੀਆਂ ਆਉਂਦੀਆਂ ਆ, ਉਹ ਵੀ ਇਸ ਐਪ ਦਾ ਜਿਹੜਾ ਉਹ ਸਹਾਰਾ ਲੈਂਦੇ ਰਹੇ ਆ, ਤੇ ਇਹਨਾਂ ਦੇ ਜਿਹੜੇ ਕੰਪਲਾਇੰਸ ਪ੍ਰੋਗਰਾਮ ਉਹਨਾਂ ਵਿੱਚ ਕਾਫੀ ਕਮੀਆਂ ਰਹੀਆਂ ਆ। ਸੋ 35% ਕਹਿੰਦੇ ਵੀ ਕੈਸ਼ ਐਪ ਦਾ ਜਿਹੜਾ ਉਹ ਰੈਵਨਿਊ ਇੰਟਰਚੇਂਜ ਫੀਸ ਤੋਂ ਉਹਨਾਂ ਨੂੰ ਜਿਹੜਾ ਉਹ ਬਣਦਾ ਆ। ਸੋ ਜਦੋਂ ਇੱਕ ਜਾਣਾ ਦੂਜੇ ਨੂੰ ਮਨੀ ਟ੍ਰਾਂਸਫਰ ਕਰਦਾ, ਉਸ ਦੇ ਵਿੱਚ ਉਹਦੇ ਜ਼ਰੀਏ ਹੀ, ਇਸ ਫੀਸ ਦੇ ਜ਼ਰੀਏ ਹੀ ਕਹਿੰਦੇ ਵੀ 35% ਆਪਣੀ ਇਨਕਮ ਉਹਦੇ ਚੋਂ ਬਣਾਉਂਦੇ ਨੇ। ਜੀ, ਅੱਜ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਉਹਨਾਂ ਨੂੰ ਨਵੀਂ ਜਿੱਤ ਪ੍ਰਾਪਤ ਹੋਈ ਆ, ਕਿਉਂਕਿ ਕੈਲੀਫੋਰਨੀਆ ਦੀ ਸੈਨੇਟ ਨੇ ਪਹਿਲੀ ਤਰ੍ਹਾਂ ਦਾ ਪ੍ਰਾਈਸ ਗੌਜਿੰਗ ਬਿੱਲ ਪਾਸ ਕਰ ਦਿੱਤਾ ਹੈਗਾ ਆ, ਅਪਰੂਵ ਕਰ ਦਿੱਤਾ ਇਸ ਨੂੰ। SVX1-2 ਬਿੱਲ ਇਹਨੂੰ ਸਪਾਂਸਰ ਕੀਤਾ ਸੀ ਨੈਂਸੀ ਸਕਿਨਰ, ਡੈਮੋਕ੍ਰੇਟ ਜੋ ਸੈਨੇਟਰ ਹੈਗੇ ਆ ਉਹਨਾਂ ਨੇ, ਤੇ ਕੈਲੀਫੋਰਨੀਆ ਸਟੇਟ ਸੈਨੇਟ ਨੇ ਐਕਸਟਰਾ ਆਰਡੀਨਰੀ ਸੈਸ਼ਨ ਦੇ ਵਿੱਚ ਫਾਸਟ ਟਰੈਕ ਦੇ ਉੱਤੇ ਇਹ ਬਿੱਲ ਨੂੰ ਪਾ ਕੇ ਜਿਹੜਾ ਆ ਪਾਸ ਕਰ ਦਿੱਤਾ ਹੈਗਾ। ਸੋ ਪਿਛਲੇ ਮਹੀਨਿਆਂ ਦੇ ਵਿੱਚ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਸਾਰੀਆਂ ਗੈਸ ਕੰਪਨੀਆਂ ਨੇ ਕਾਫੀ ਪੈਸੇ ਲੁੱਟੇ ਹੈਗੇ ਆ। ਇੰਨੀ ਜ਼ਿਆਦਾ ਗੈਸ ਕੈਲੀਫੋਰਨੀਆ 'ਚ ਮਹਿੰਗੀ ਸੀ, ਲਗਭਗ $2 ਦੇ ਕਰੀਬ ਬਾਕੀ ਅਮਰੀਕਾ ਨਾਲੋਂ। ਸੋ ਉਸ ਨੂੰ ਲੈ ਕੇ ਲੋਕ ਤਾਂ ਔਖੇ ਹੀ ਸੀ, ਤੇ ਪਰ ਜਿਹੜੇ ਆਪਣੇ ਇਲੈਕਟਡ ਆਫੀਸ਼ੀਅਲਸ ਆ ਉਹਨਾਂ ਨੂੰ ਵੀ ਫਿਰ ਕੰਪਲੇਨਸ ਬਹੁਤ ਜਾਂਦੀਆਂ ਸੀਆਂ। ਇਹ ਸਾਰਾ ਕੁਝ ਗਵਰਨਰ ਨੇ ਕਿਹਾ ਵੀ ਇਹ ਜੋ ਗੈਸ ਕੰਪਨੀਆਂ ਆ, ਆਇਲ ਕੰਪਨੀਆਂ ਆ, ਉਹਨਾਂ ਨੇ ਬਿਲੀਅਨਸ ਆਫ ਡਾਲਰ ਇਹਨਾਂ ਪਿਛਲੇ ਮਹੀਨਿਆਂ ਦੇ ਵਿੱਚ ਬਣਾਏ ਹੈਗੇ ਆ, ਤੇ ਇਹਨਾਂ ਦੇ ਉੱਤੇ ਪ੍ਰਾਈਸ ਗੌਜਿੰਗ ਲੱਗਣੀ ਚਾਹੀਦੀ ਹੈਗੀ ਆ। ਸੋ ਹੁਣ ਇਹ 30 ਦਿਨਾਂ ਦੇ ਵਿੱਚ ਜਿਹੜਾ ਆ ਇਹ ਸਾਰਾ ਕੁਝ ਸੈੱਟ ਹੋ ਜਾਊਗਾ। ਓਵਰਆਲ ਕਾਸਟ 2023 ਤੋਂ 24 ਤੱਕ ਡਿਪਾਰਟਮੈਂਟ ਆਫ ਫਾਈਨੈਂਸ ਦੇ ਮੁਤਾਬਕ $7 ਮਿਲੀਅਨ ਖਰਚ ਆਊਗੀ, ਪਰ ਇਸ ਬਿੱਲ ਦੇ ਨਾਲ ਹੁਣ ਜਿਹੜਾ ਇੱਕ ਕੁੰਡਾ ਆ ਉਹ ਆਇਲ ਕੰਪਨੀਆਂ ਦੇ ਉੱਤੇ ਰਹੂਗਾ। ਜੀ ਜੀ, ਬਿਲਕੁਲ।